ਪੰਜਾਬੀ ਰੇਡੀਓ USA ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਜਿਸ ਦੇ ਵਿੱਚ ਤੁਸੀਂ ਸੁਣੋਗੇ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ, ਜੋ ਸਾਨੂੰ ਪੰਜਾਬ ਦੀਆਂ ਭਾਰਤ ਦੇ ਬਾਰੇ ਵਿੱਚ ਦੱਸਣਗੇ ਕਿ ਉੱਥੇ ਕੀ ਕੁਛ ਹੋ ਰਿਹਾ ਆ। ਉੱਥੇ ਦੀ ਗੱਲਬਾਤ ਆਪਾਂ ਕਰਾਂਗੇ ਜੀ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਜੀ ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ ਸੁਣਨੇ ਲਈ ਤੁਸੀਂ ਡਾਇਲ ਕਰ ਸਕਦੇ ਜੀ 832 551 5029 8325515029 6054756868। ਇਹਨਾਂ ਨੰਬਰਾਂ ਤੇ ਡਾਇਲ ਕਰਕੇ ਤੁਸੀਂ ਪੰਜਾਬੀ ਰੇਡੀਓ USA ਸੁਣ ਸਕਦੇ ਆ। ਨੈੱਟ ਤੇ ਸੁਣ ਲਈ www.punjabiradioUSA.com। ਤੇ ਜੇ ਤੁਹਾਡੇ ਕੋਲ ਸਮਾਰਟਫੋਨ ਆ ਤੇ ਤੁਸੀਂ ਉਸ ਦੀ ਐਪ ਆ ਜਿਹੜੀ ਉਹ ਡਾਊਨਲੋਡ ਕਰ ਸਕਦੇ ਆ, ਬਿਲਕੁਲ ਉਹ ਫ੍ਰੀ ਆ ਜੀ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਰੇਡੀਓ ਸੈੱਟ ਤੇ ਵੀ ਜੀ। ਤੇ ਹੁਣ ਆਪਾਂ ਜੀ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ, ਜੋ ਸਾਡੇ ਨਾਲ ਜੁੜ ਚੁੱਕੇ ਨੇ ਜੀ ਪੰਜਾਬ ਤੋਂ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਜੀ ਬਲਤੇਜ ਪੰਨੂ ਜੀ, ਆਪਾਂ ਗੱਲਬਾਤ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਹੈਡਲਾਈਨਸ ਆਉਂਦੀਆਂ ਆ, ਜਿਹੜੀਆਂ ਖਬਰਾਂ ਹੁੰਦੀਆਂ ਕਿ ਉਹਨਾਂ ਦੇ ਪਿੱਛੇ ਕੀ ਲੁਕਿਆ ਹੋਇਆ। ਤੇ ਗੱਲਬਾਤ ਆਪਾਂ ਇਸ ਵੇਲੇ ਜਿਹੜੀ ਕਰਦੇ ਹਾਂ ਕਿ ਚੀਨ ਦਾ ਜਿਹੜਾ ਰਾਸ਼ਟਰਪਤੀ ਆ ਉਹ ਇੰਡੀਆ ਦੇ ਵਿੱਚ ਆਇਆ ਸੀ ਤੇ ਮੋਦੀ ਦੇ ਨਾਲ ਉਹਨੇ ਕੀ ਵਾਅਦੇ ਕੀਤੇ ਆ। 3 ਦਿਨਾਂ ਦਾ ਦੌਰਾ ਜੀ, ਅੱਜ ਦੂਸਰਾ ਦਿਨ ਇਹਨੂੰ ਸ਼ੁਰੂ ਹੋ ਗਿਆ ਜੀ। ਔਰ ਚੀਨ ਦੇ ਰਾਸ਼ਟਰਪਤੀ ਜੀ ਜਿਨਪਿੰਗ ਜਿਹੜੇ ਨੇ ਜੀ ਉਹ ਇਸ ਵੇਲੇ ਭਾਰਤ ਦੇ ਦੌਰੇ ਦੇ ਉੱਤੇ ਨੇ। ਅੱਜ ਦਿੱਲੀ ਦੇ ਵਿੱਚ ਕੁਝ ਅਹਿਮ ਸਮਝੌਤਿਆਂ ਦੇ ਉੱਤੇ ਜਿਹੜੇ ਦਸਤਖਤ ਹੋਣ ਦੇ ਆਸਾਰ ਨੇ। ਕੱਲ ਆਪਣੇ ਸੂਬੇ ਤੋਂ ਸ਼ੁਰੂਆਤ ਜਿਹੜੀ ਹੈ ਜੀ ਨਰਿੰਦਰ ਮੋਦੀ ਹੋਰਾਂ ਨੇ ਜੀ ਜਿਨਪਿੰਗ ਦੀ ਜਿਹੜੀ ਆ ਉਹ ਕਰਵਾਈ ਹੈ। ਉੱਥੇ ਤਕਰੀਬਨ ਜਿਹੜਾ ਜੀ 3 ਸਮਝੌਤੇ ਜਿਹੜੇ ਨੇ ਉਹ ਸਹੀ ਬੰਦ ਕੀਤੇ ਗਏ ਨੇ। ਇਹ ਗੁਜਰਾਤ ਦੇ, ਚਾਈਨਾ ਦੇ ਕੁਝ ਸੂਬਿਆਂ ਦੇ ਨਾਲ ਸਮਝੌਤੇ ਨੇ ਜੀ। ਜਿਹੜੇ ਮੁਲਕ ਲੈਵਲ ਦੇ ਸਮਝੌਤੇ ਨੇ ਉਹ ਅੱਜ ਜਿਹੜਾ ਜੀ ਕੀਤੇ ਜਾਣਗੇ। ਨਰਿੰਦਰ ਮੋਦੀ ਦਾ ਕੱਲ ਜਨਮ ਦਿਨ ਸੀਗਾ, ਜਿਹਦੇ ਕਰਕੇ ਉਹ ਅਹਿਮਦਾਬਾਦ ਪੁੱਜੇ ਹੋਏ ਸੀਗੇ। ਸੋ ਉਸੇ ਤਰੀਕੇ ਦੇ ਨਾਲ ਇਹ ਜਿਹੜਾ ਜਹਾਜ਼ ਸੀ ਉਹਨੂੰ ਅਹਿਮਦਾਬਾਦ ਹੀ ਉਤਾਰਿਆ ਗਿਆ ਜੀ। ਜਿਹੜੇ ਸਮਝੌਤੇ ਤਹਿਤ ਕੀਤੇ ਗਏ ਨੇ ਉਹਦੇ ਤਹਿਤ ਚੀਨ ਦੇ ਗੁਆਂਗਝੂ ਤੇ ਅਹਿਮਦਾਬਾਦ ਨੂੰ ਸਿਸਟਰ ਸਿਟੀ ਦਾ ਦਰਜਾ ਦਿੱਤਾ ਜਾਊਗਾ। ਇਹਦੇ ਮੁਤਲਕ ਚਾਈਨਾ ਡਿਵੈਲਪਮੈਂਟ ਬੈਂਕ ਜਿਹੜਾ ਤੇ ਗੁਜਰਾਤ ਸਰਕਾਰ ਦੀ ਸੰਨਤੀ ਐਕਸਟੈਂਸ਼ਨ ਬਿਊਰੋ ਵਿਚਕਾਰ ਸਮਝੌਤਾ ਪੱਤਰ ਜਿਹੜਾ ਸਹੀ ਬੰਦ ਜਿਹੜਾ ਜੀ ਉਹ ਹੋਊਗਾ। ਔਰ ਜਿੱਥੇ ਇੱਕ ਪਾਸੇ ਸਾਂਝ ਦੀ ਗੱਲ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ, ਦੂਜੇ ਪਾਸੇ ਜਿਹੜੀ ਸਰਹੱਦ ਦੇ ਉੱਤੇ ਠਾਠੂ ਹੈ ਜੀ, ਕਸ਼ੀਦਗੀ ਜਿਹੜੀ ਹੈ ਜੀ ਉਹ ਵਧੀ ਆ। ਝੂਮਰਵਾਦੀ ਦੇ ਵਿੱਚ 3 ਥਾਵਾਂ ਦੇ ਉੱਤੇ ਟਕਰਾਅ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹ ਬਣੀਆਂ ਹੋਈਆਂ ਨੇ। ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਿਹੜੀ ਚਾਈਨੀਜ਼ ਰਾਸ਼ਟਰਪਤੀ ਨੇ ਜੀ ਜਿਨਪਿੰਗ, ਉਹਨਾਂ ਦੇ ਵਿਚਾਲੇ ਮੁਲਾਕਾਤ ਹੋ ਰਹੀ ਹੈ। ਅੱਜ ਕਈ ਸਮਝੌਤਿਆਂ ਦੀ ਆਸਾਰ ਜਿਹੜੇ ਆ ਉਹਦੇ ਨਾਲ ਜਿਹੜੀ ਬ੍ਰਿਗੇਡੀਅਰ ਪੱਧਰ ਦੀ ਫਲੈਗ ਮੀਟਿੰਗ ਤੋਂ ਬਾਅਦ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਜਿਹੜੀ ਹੈ ਜੀ ਉਹਨੇ ਝੂਮਰ ਦੇ ਵਿੱਚ ਭਾਰਤੀ ਇਲਾਕੇ ਵਿੱਚ ਆਪਣੇ ਆਪ ਨੂੰ ਘੁਸਪੈਠ ਵਾਲੀ ਥਾਂ ਤੋਂ ਤਾਂ ਥੋੜਾ ਹਟਾ ਲਿਆ। ਉਹਨੇ ਪਹਿਲਾਂ ਇੱਥੇ ਤੰਬੂ ਵਗੈਰਾ ਜਿਹੜੇ ਸੀ ਉਹ ਗੱਡ ਦਿੱਤੇ ਸੀਗੇ ਜੀ। ਤੇ ਅਗਲੀ ਗੱਲ ਕਰੀਏ ਆਪਾਂ, ਦੋਹਾ ਦੇ ਵਿੱਚ ਇੱਕ ਮੁੰਡੇ ਦੀ ਡੈਥ ਹੋ ਗਈ ਸੀ ਤਾਂ ਉਹਦੀ ਬਾਡੀ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਸੀਗੀਆਂ ਤੇ ਉਹਦੀ ਬਾਡੀ ਵੀ ਪੰਜਾਬ ਦੇ ਵਿੱਚ ਪਹੁੰਚ ਚੁੱਕੀ ਆ ਤੇ ਉਹਦੇ ਪਿੱਛੇ ਹੋਰ ਵੀ ਬੜਾ ਰੌਲਾ ਗਲਾ ਆ। ਐਕਚੁਅਲੀ ਜੀ ਇਹ ਦੋਹਾ ਜਿਹੜਾ ਕਤਰ ਏਰੀਆ ਜੀ, ਉੱਥੇ 5 ਸਤੰਬਰ ਨੂੰ ਡੈਥ ਹੋ ਗਈ ਸੀ ਆਦਮਪੁਰ ਦੇ ਵਾਸੀ ਹਰਜੀਤ ਸਿੰਘ ਦੀ, ਜਿਹੜਾ 24 ਸਾਲਾਂ ਦਾ ਸੀਗਾ ਜੀ। ਆਦਮਪੁਰ ਦਾ ਸ਼ਮਸ਼ਾਨ ਘਾਟ ਦੇ ਵਿੱਚ ਜਦੋਂ ਸੰਸਕਾਰ ਕੀਤਾ ਜਾਣ ਲੱਗਿਆ ਤੇ ਜਿਹੜੇ ਪਰਿਵਾਰਕ ਮੈਂਬਰ ਸੀਗੇ ਜੀ ਉਹ ਹੈਰਾਨ ਰਹਿ ਗਏ, ਕਿਉਂਕਿ ਇਹ ਡੈਡ ਬੋਡੀ ਹਰਜੀਤ ਸਿੰਘ ਦੀ ਨਾ ਹੋ ਕੇ ਕਿਸੇ ਹੋਰ ਦੀ ਸੀਗੀ ਜੀ। ਪਹਿਲਾਂ ਹੀ ਜਿਹੜਾ ਪਰਿਵਾਰ ਸਦਮਾ ਝੱਲ ਰਿਹਾ ਜੀ, ਜਿਹਦਾ ਨੌਜਵਾਨ ਮੁੰਡਾ ਤੁਰ ਗਿਆ ਹੋਵੇ, ਉਹਦੇ ਵਾਸਤੇ ਇਹ ਦੋਹਰਾ ਸਦਮਾ ਜਿਹੜਾ ਸੀਗਾ ਜੀ ਉਹ ਲੱਗਿਆ ਕਿ ਇਹਦੀ ਜਗ੍ਹਾ ਦੇ ਉੱਤੇ ਲਾਸ਼ ਕਿਸੇ ਹੋਰ ਦੀ ਜਿਹੜੀ ਹੈ ਜੀ ਉਹ ਭੇਜ ਦਿੱਤੀ ਗਈ ਹੈ। ਇਹਦੀ ਸ਼ਿਕਾਇਤ ਹੁਣ ਡਿਪਟੀ ਕਮਿਸ਼ਨਰ ਨੂੰ ਜਿਹੜੀ ਹੈ ਜੀ ਉਹ ਕੀਤੀ ਗਈ ਹੈ। 4 ਕੁ ਮਹੀਨੇ ਪਹਿਲਾਂ ਹਰਜੀਤ ਸਿੰਘ ਜਿਹੜਾ ਸੀ ਉਹ ਦੋਹਾ ਦੇ ਵਿੱਚ ਗਿਆ ਸੀਗਾ ਇੱਕ ਟਰੈਵਲ ਏਜੰਟ ਦੇ ਰਾਹੀਂ। ਉਹ ਉੱਥੇ ਕੰਮਕਾਰ ਦੇ ਉੱਤੇ ਲੱਗਿਆ ਹੋਇਆ ਸੀਗਾ ਔਰ ਇਹ ਕਿਹਾ ਜਾ ਰਿਹਾ ਹੈ ਕਿ ਉਹਨੂੰ ਕੋਈ ਜਾਂ ਤਾਂ ਹਾਰਟ ਅਟੈਕ ਹੋਇਆ, ਕਿਵੇਂ ਉਹਦੀ ਡੈਥ ਹੋਈ ਹੈ ਇਹਦੇ ਵਾਸਤੇ ਕੁਝ ਵੀ ਜਿਹੜਾ ਜੀ ਉਹ ਨਹੀਂ ਦੱਸਿਆ ਜਾ ਰਿਹਾ। ਦੂਜੀ ਗੱਲ ਇਹ ਹੈ ਜੀ ਕਿ ਕਿੰਨੀਆਂ ਕੁ ਡੈਡ ਬੋਡੀਜ਼ ਜਿਹੜੀਆਂ ਹੈ ਇਹਨਾਂ ਅਰਬ ਕੰਟਰੀ ਦੇ ਵਿੱਚ ਪਈਆਂ ਨੇ, ਜਿਹਦੇ ਵਿੱਚ ਏਡਾ ਵੱਡਾ ਭੁਲੇਖਾ ਲੱਗ ਜਾਣਾ ਕਿ ਇੱਕ ਡੈਡ ਬੋਡੀ ਜਿਹੜੀ ਹੈ ਜੀ ਉਹਦੀ ਜਗ੍ਹਾ ਦੇ ਉੱਤੇ ਦੂਜੀ ਡੈਡ ਬੋਡੀ ਜਿਹੜੀ ਉਹ ਭੇਜ ਦਿੱਤੀ ਜਾਣੀ। ਹੁਣ ਪਰਿਵਾਰ ਜਿਹੜਾ ਜੀ ਉਹ ਥਰੂ ਡਿਪਟੀ ਕਮਿਸ਼ਨਰ ਦੇ ਦੁਬਾਰਾ ਫੇਰ ਜਿਹੜਾ ਜੀ ਭਾਰਤ ਜਿਹੜੀ ਹੈ ਜੀ ਐਕਸਟਰਨਲ ਅਫੇਅਰ ਮਿਨਿਸਟਰੀ ਉਹਦੇ ਨਾਲ ਸੰਪਰਕ ਕਰ ਰਿਹਾ ਤਾਂ ਕਿ ਜਿਹੜਾ ਜੀ ਪਤਾ ਲਾਇਆ ਜਾ ਸਕੇ ਕਿ ਹਰਜੀਤ ਸਿੰਘ ਦੀ ਡੈਡ ਬੋਡੀ ਕਿੱਥੇ ਆ। ਕੀ ਇਸ ਬੰਦੇ ਦੀ ਜਗ੍ਹਾ ਦੇ ਉੱਤੇ ਉਹਦੀ ਡੈਡ ਬੋਡੀ ਉੱਥੇ ਤਾਂ ਨਹੀਂ ਭੇਜ ਦਿੱਤੀ ਗਈ। ਇੱਕ ਕਿਸਮ ਦੇ ਨਾਲ ਉਹਦੀ ਜਿਹੜੀ ਨੌਜਵਾਨ ਦੀ ਮੌਤ ਹੈ ਨਾ ਜੀ ਉਹ ਵੀ ਰੋਲ ਦਿੱਤੀ ਗਈ ਹੈ ਜੀ। ਗਲਤੀ ਛੋਟੀ ਜਿਹੀ ਹੈ
ਪਰ ਇਉਂ ਜੀ ਕਿ ਇੱਦਾਂ ਦੀਆਂ ਚੀਜ਼ਾਂ ਤਾਂ ਸਾਰੀ ਉਮਰ ਹੀ ਫਿਰ ਯਾਦ ਰਹਿੰਦੀਆਂ ਨੇ ਨਾ ਪਰਿਵਾਰ ਨੂੰ। ਇੱਕ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ, ਇੱਕ ਤਾਂ ਉਹਨਾਂ ਦੀ ਉਹਦੀ ਨੌਜਵਾਨ ਦੀ ਡੈਥ, ਔਰ ਦੂਸਰੀ ਗੱਲ ਇਹ ਜੀ ਕਿ ਉਹਦੀ ਜਗ੍ਹਾ ਦੇ ਉੱਤੇ ਕਿਸੇ ਹੋਰ ਦੀ ਡੈੱਡ ਬੋਡੀ ਆ ਜਾਣੀ। ਬਿਲਕੁਲ ਜੀ, ਜੇ ਇਹਨਾਂ ਦਾ ਜਵਾਨ ਪੁੱਤ ਤੁਰ ਜਾਵੇ ਤੇ ਉਹਨਾਂ ਨੂੰ ਪੁੱਛਿਆ ਜਾਣੀ ਹੈ ਕਿ ਉਹਨਾਂ ਦੇ ਨਾਲ ਉਹ ਕੀ ਬੀਤਦੀ ਹੋਊਗੀ। ਅਗਲੀ ਗੱਲ ਆਬਾਦੀ ਦੇ ਕਰਦੇ ਆ ਕਿ ਜਿਸ ਦੇ ਵਿੱਚ ਬਹੁਤ ਸਾਰੇ ਜਿਹੜਾ ਪਾਣੀ ਆ ਗਿਆ ਸੀਗਾ ਤੇ ਬਹੁਤ ਸਾਰੀਆਂ ਡੈੱਡ ਬੋਡੀ ਪਾਈਆਂ ਗਈਆਂ ਸੀਗੀਆਂ, ਉੱਥੇ ਵੀ ਮਹਾਮਾਰੀ ਫੈਲਣ ਦੇ ਆਸਾਰ ਪਸਾਰ ਲੱਗਦੇ ਜੀ। ਦੇਖੋ, ਹਜ਼ਾਰਾਂ ਡੰਗਰ ਜਿਹੜੇ ਨੇ ਜੀ, ਉਹਨਾਂ ਦੇ ਪਿੰਜਰ ਪਾਣੀ ਦੇ ਵਿੱਚ ਇਸ ਵੇਲੇ ਰੁੜੇ ਫਿਰਦੇ ਨੇ। ਜਿਹੜੀ ਗਾਰ ਹੈ ਉਹਦੇ ਵਿੱਚੋਂ ਪਿੰਜਰ ਜਿਹੜੇ ਨੇ ਉਹ ਦਿਸ ਰਹੇ ਨੇ। ਕੁਛ ਮਨੁੱਖੀ ਜਿਹੜੀਆਂ ਡੈਡ ਬੋਡੀਜ਼ ਨੇ ਉਹ ਕੱਢੀਆਂ ਜਾ ਰਹੀਆਂ ਨੇ। ਡੰਗਰਾਂ ਵਾਲੀਆਂ ਬਹੁਤ ਪਈਆਂ ਨੇ ਜੀ। ਤੁਸੀਂ ਅੰਦਾਜ਼ਾ ਲਾ ਸਕਦੇ ਹੋ 12 ਦਿਨ 11 ਦਿਨ ਜਿਹੜਾ ਜੀ ਪਾਣੀ ਦੇ ਵਿੱਚ ਡੁੱਬੇ ਰਹਿਣ ਤੋਂ ਬਾਅਦ ਇਹਨਾਂ ਡੰਗਰਾਂ ਦੇ ਪਿੰਜਰਾਂ ਦਾ ਕੀ ਹਾਲ ਜਿਹੜਾ ਹੋ ਸਕਦਾ, ਔਰ ਕਿਹੋ ਜਿਹੀ ਬਦਬੂ ਜਿਹੜੀ ਹੈ ਜੀ ਉੱਥੇ ਫੈਲ ਸਕਦੀ ਹੈ ਜੀ। ਕਈ ਦਿਨਾਂ ਤੱਕ ਜਿਹੜੇ ਮਕਾਨ ਪਾਣੀ 'ਚ ਡਿੱਗੇ ਰਹੇ ਨੇ, ਉਹਨਾਂ ਡਿੱਗਣ ਦਾ ਖਤਰਾ ਵੀ ਬਣਿਆ ਹੋਇਆ ਜੀ। ਜਿਹੜੇ ਫੌਜ ਦੇ ਇੰਜੀਨੀਅਰ ਨੇ ਉਹ ਟੁੱਟੇ ਪੁਲਾਂ ਦੀ ਉਸਾਰੀ ਦੇ ਵਿੱਚ ਤਾਂ ਲੱਗੇ ਹੋਏ ਨੇ ਤਾਂ ਕਿ ਜਿਹੜਾ ਸਾਰਾ ਇਲਾਕਾ ਉਹਨੂੰ ਦੁਬਾਰਾ ਤੋਂ ਜੋੜਿਆ ਜਿਹੜਾ ਜਾ ਸਕੇ ਜੀ। ਜਿਹੜੇ ਉੱਥੇ ਡਾਕਟਰ ਕੰਮ ਕਰ ਰਹੇ ਨੇ, ਉਹਨਾਂ ਨੇ ਕਿਹਾ ਕਿ ਚਮੜੀ ਦੇ ਰੋਗ, ਛਾਤੀ ਦੇ ਇਨਫੈਕਸ਼ਨ, ਉਲਟੀਆਂ, ਦਸਤ ਜਿਹੜੀ ਜੀ, ਉਹਦੇ ਵਿੱਚ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ, ਜਿਹੜਾ ਕਿ ਸਿੱਧਾ ਮਹਾਮਾਰੀ ਦੇ ਲੱਛਣਾਂ ਵੱਲ ਨੂੰ ਜਿਹੜਾ ਜੀ ਉਹ ਸੰਕੇਤ ਕਰਦਾ ਹੈ। ਜਿਹੜੇ ਡਾਕਟਰਾਂ ਦੀ ਟੀਮ ਉੱਥੇ ਕੰਮ ਕਰ ਰਹੀ ਹੈ, ਉਹਨਾਂ ਨੇ ਕਿਹਾ ਕਿ ਮਹਾਮਾਰੀ ਨੂੰ ਰੋਕਣ ਦੇ ਵਾਸਤੇ ਢੁਕਵੀਆਂ ਦਵਾਈਆਂ ਉਹਨਾਂ ਕੋਲੇ ਹੈ ਨਹੀਂ ਗੀਆਂ। ਜਿਹੜਾ ਕਿ ਦਾਅਵਾ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਸੀ ਕਿ ਦਵਾਈਆਂ ਦਾ ਇੰਤਜ਼ਾਮ ਜਿਹੜਾ ਜੀ ਉਹ ਕਰ ਦਿੱਤਾ ਗਿਆ। ਜਿਹੜੇ ਡਾਕਟਰ ਨੇ ਉੱਥੇ ਉਹ ਇਹ ਕਹਿੰਦੇ ਨੇ ਕਿ ਆਉਂਦੇ ਦਿਨਾਂ ਦੇ ਵਿੱਚ ਇਹ ਮਹਾਮਾਰੀ ਪੂਰੇ ਸ੍ਰੀਨਗਰ ਤੇ ਵਾਦੀ ਨੂੰ ਆਪਣੇ ਕਲਾਵੇ ਦੇ ਵਿੱਚ ਜਿਹੜਾ ਜੀ ਉਹ ਲੈ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਨਵੇਂ ਜੰਮੇ ਬੱਚੇ, ਛੋਟੇ ਬੱਚਿਆਂ ਨੂੰ ਜ਼ਿਆਦਾ ਜਿਹੜਾ ਜੀ ਉਹ ਖਤਰਾ ਹੈ। ਉਹਨਾਂ ਨੇ ਕਿਹਾ ਕਿ ਜੇ ਮਰੇ ਹੋਏ ਡੰਗਰਾਂ ਦੇ ਪਿੰਜਰਾਂ ਨੂੰ ਟਿਕਾਣੇ ਨਾ ਛੇਤੀ ਲਾਇਆ ਗਿਆ ਤੇ ਇਹ ਬਹੁਤ ਵੱਡੀ ਮੁਸੀਬਤ ਜਿਹੜੀ ਹੈ ਉਹ ਇਸ ਵਾਦੀ ਦੇ ਵਿੱਚ ਜਿਹੜੀ ਬਣ ਜਾਣੀ ਹੈ। ਤੇ ਜੇ ਮਹਾਮਾਰੀ ਫੈਲਦੀ ਹੈ ਫਿਰ ਉਹ ਸਰਹੱਦਾਂ ਤਾਂ ਨਹੀਂ ਨਾ ਦੇਖਦੀ ਕਿ ਉਹਨੇ ਜੰਮੂ ਕਸ਼ਮੀਰ ਦੀ ਸਰਹੱਦ ਤੱਕ ਜਾਂ ਸ੍ਰੀਨਗਰ ਦੀ ਸਰਹੱਦ ਤੱਕ ਰਹਿਣਾ, ਉਹ ਅੱਗੋਂ ਵੀ ਜਿਹੜੀ ਹੈ ਜੀ ਫੈਲ ਸਕਦੀ ਹੈ। ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਜੀ, ਦਰਬਾਰ ਸਾਹਿਬ ਨੂੰ ਜਿਹੜੀ ਅਡਾਉਣ ਦੀ ਧਮਕੀ ਮਿਲੀ ਆ, ਉਹਦੇ ਤੇ ਬੜਾ ਜਿਹੜੇ ਸ਼ੰਕਾ ਆ, ਉਹ ਸ਼ੰਕਾ ਕਿ ਇਹ ਸੱਚੀ ਮੁੱਚੀ ਧਮਕੀ ਆ ਜਾਂ ਇਹ ਕੋਈ ਬਣਾਈ ਹੋਈ ਧਮਕੀ ਆ। ਦੇਖੋ, ਇੱਦਾਂ ਦੀਆਂ ਧਮਕੀਆਂ ਐਕਚੁਅਲੀ ਪਹਿਲਾਂ ਵੀ ਜਿਹੜੀਆਂ ਜੀ ਆਈਆਂ ਸੀ ਨੇ, ਕੁਝ ਸਾਲ ਪਹਿਲਾਂ ਜਿਹੜੀਆਂ ਆਈਆਂ ਸਨ ਜੀ ਇੱਦਾਂ ਦੀਆਂ ਧਮਕੀਆਂ। ਇਹਨਾਂ ਨੂੰ ਇੰਨਾ ਸੀਰੀਅਸ ਨਹੀਂ ਸੀ ਲਿਆ ਗਿਆ ਜੀ। ਜਿਹੜੇ ਤਰੀਕੇ ਦੇ ਨਾਲ ਹੁਣ ਜਿਹੜਾ ਜੀ ਇੱਕ ਜਿਹੜੀ ਫੋਨ ਕਾਲ ਹੈ ਉਹਦੇ ਤੋਂ ਬਾਅਦ ਇਹਨੂੰ ਇੰਨਾ ਸੀਰੀਅਸ ਲਿਆ ਗਿਆ ਕਿ ਸੰਗਤ ਜਿਹੜੀ ਹੈ ਜੀ ਉਹ ਖੱਜਲ ਹੋ ਰਹੀ ਹੈ ਇਸ ਵੇਲੇ। ਉੱਥੇ ਜਿਹੜੇ ਉਹਨਾਂ ਦੇ ਬੈਗਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਕਿ ਉਹ ਗਠੜੀ ਵਾਲਾ ਜਿਹੜਾ ਜਗ੍ਹਾ ਜੀ ਉੱਥੇ ਜਾ ਕੇ ਜਮ੍ਹਾਂ ਕਰਾ ਕੇ ਆਓ। ਹੁਣ ਬੈਗਾਂ ਦੇ ਵਿੱਚ ਲੋਕਾਂ ਦੇ ਕੋਲੇ ਕੀਮਤੀ ਸਮਾਨ ਵੀ ਹੁੰਦਾ। ਬੈਗ ਕਿਹੜਾ ਲੌਕ ਹੁੰਦੇ ਨੇ, ਜਿਹੜੇ ਗਠੜੀ ਵਾਲੀ ਜਗ੍ਹਾ ਦੇ ਉੱਤੇ ਜਾ ਕੇ ਉਹ ਉਹਨਾਂ ਨੂੰ ਜਮ੍ਹਾਂ ਕਰਾ ਦੇਣਗੇ। ਜੇ ਗੱਡੀਆਂ ਦੇ ਵਿੱਚ ਛੱਡਦੇ ਨੇ, ਗੱਡੀ ਹੁਣ ਅੱਗੇ ਜਾ ਨਹੀਂ ਸਕਦੀ, ਪਾਰਕਿੰਗ 'ਚ ਲੱਗਦੀ ਹੈ। ਪਾਰਕਿੰਗ ਦੇ ਵਿੱਚ ਵੀ ਚੋਰੀ ਚਕਾਰੀ ਦਾ ਜਿਹੜਾ ਖਤਰਾ ਉਹ ਬਣਿਆ ਰਹਿੰਦਾ। ਪਹਿਲਾਂ ਅਗਾਊਂ ਕੋਈ ਸੂਚਿਤ ਜਿਹੜਾ ਉਹ ਸੰਗਤ ਨੂੰ ਨਹੀਂ ਕੀਤਾ ਗਿਆ, ਇੱਕਦਮ ਇੰਨੀ ਸਖਤ ਸਿਕਿਉਰਿਟੀ ਜਿਹੜੀ ਹੈ ਜੀ ਉਹ ਕਰ ਦਿੱਤੀ ਗਈ ਹੈ ਜੀ। ਸਵਾਲ ਇਹ ਉੱਠਦਾ ਸੀਗਾ ਕਿ ਇਹ ਕਾਲ ਕਿਹਨੂੰ ਆਈ ਹੈ। ਹੁਣ ਇਹ ਪਤਾ ਲੱਗਾ ਕਿ ਦਰਬਾਰ ਸਾਹਿਬ ਦਾ ਜਿਹੜਾ ਮੈਨੇਜਰ ਹੈ ਪ੍ਰਤਾਪ ਸਿੰਘ, ਉਹਨੂੰ ਕਿਸੇ ਅਣਪਛਾਤੇ ਬੰਦੇ ਨੇ ਧਮਕੀ ਵਾਲੀ ਜਿਹੜੀ ਕਾਲ ਹੈ ਉਹ ਕੀਤੀ ਹੈ ਕਿ ਜੇ ਫਿਰੌਤੀ ਨਾ ਦਿੱਤੀ ਤਾਂ ਦਰਬਾਰ ਸਾਹਿਬ ਨੂੰ ਉਡਾ ਦਿੱਤਾ ਜਾਊਗਾ ਜੀ। ਹੁਣ ਜਿਹੜੀ ਸਵਾਲ ਇਹ ਹੈ ਜੀ ਕਿ ਜਿਹੜਾ ਸੈੱਲ ਫੋਨ ਤੋਂ ਜਾਂ ਜਿਹੜੀ ਭਾਵੇਂ ਲੈਂਡਲਾਈਨ ਤੋਂ ਕਿਤੋਂ ਵੀ ਫੋਨ ਆਉਣੀ, ਕਿਸੇ STD ਤੋਂ ਆਉਣੀ, ਕਿਸੇ ਦਾ ਫੋਨ ਯੂਜ਼ ਕਰਨਾ, ਇਹਨੂੰ ਤਾਂ ਟਰੇਸ ਕਰਨਾ ਹੀ ਬੜਾ ਸੌਖਾ ਜੀ। ਬਿਲਕੁਲ। ਪਰ ਟਰੇਸ ਇਹਨੂੰ ਕੀਤਾ ਕਿਉਂ ਨਹੀਂ ਜਾ ਰਿਹਾ ਜੀ? ਇਹ ਤਾਂ ਮਿੰਟਾਂ ਦੇ ਵਿੱਚ ਜਿਹੜੀ ਹੈ ਜੀ ਟਰੇਸ ਹੋ ਸਕਦੀ ਹੈ। ਕਿੱਥੋਂ ਕਾਲ ਆਈ ਹੈ, ਕਿਸ ਬੰਦੇ ਨੇ ਕਾਲ ਕੀਤੀ, ਕਿਹੜੀ ਲੋਕੇਸ਼ਨ ਤੋਂ ਕਾਲ ਕੀਤੀ ਹੈ ਜੀ। ਸਾਰੇ ਟਾਵਰ ਜਿਹੜੇ ਉਹ ਖੰਗਾਲੇ ਜਾ ਸਕਦੇ ਨੇ। ਮੈਨੇਜਰ ਨੂੰ ਇੱਕ ਆਏ ਹੋਏ ਫੋਨ ਕਾਲ ਤੋਂ ਬਾਅਦ ਇਹਨੂੰ ਏਡਾ ਵੱਡਾ ਹਊਆ ਬਣਾ ਕੇ ਜਿਹੜਾ ਖੜਾ ਕਰ ਦੇਣਾ, ਇਹ ਗੱਲ ਸ਼ੱਕੀ ਜਿਹੜੀ ਹੈ ਨਾ ਜੀ ਉਹ ਕਿਤੇ ਨਾ ਕਿਤੇ ਜਾਪਦੀ ਹੈ। ਆਈ ਥਿੰਕ ਜਿਹੜਾ ਇਦੋਂ ਪਹਿਲਾਂ ਕਿ ਜਿਹੜਾ ਕਾਲ ਕਰਨ ਵਾਲਾ ਉਹਨੂੰ ਲੱਭ ਕੇ ਉਹਦੀ ਪੁੱਛਗਿੱਛ ਕੀਤੀ ਜਾਵੇ। ਪੁਲਿਸ ਨੂੰ ਮੈਨੇਜਰ ਦੀ ਪੁੱਛਗਿੱਛ ਪਹਿਲਾਂ ਕਰਨੀ ਚਾਹੀਦੀ ਹੈ ਜੀ। ਤੇ ਉਹਨੇ ਏਡਾ ਵੱਡਾ ਹਊਆ ਖੜਾ ਕਰਕੇ ਕਿਉਂ ਏਡੀਆਂ ਵੱਡੀਆਂ ਜਿਹੜੀਆਂ ਖਬਰਾਂ ਨੇ ਉਹ ਬਣਾ ਦਿੱਤੀਆਂ ਨੇ। ਕਿਤੇ ਨਾ ਕਿਤੇ ਇਹ ਗੱਲ ਜਿਹੜੀ ਹੈ ਜੀ ਸ਼ੱਕ ਇਸ ਪੱਖੋਂ ਪੈਦਾ ਕਰਦੀ ਹੈ ਕਿ ਪਿਛਲੇ ਦਿਨਾਂ ਤੋਂ ਬੜੀਆਂ ਪੋਜ਼ਿਟਿਵ ਜਿਹੜੀਆਂ ਨੇ ਨਾ ਉਹ ਗੱਲਾਂ ਆ ਰਹੀਆਂ ਨੇ ਦਰਬਾਰ ਸਾਹਿਬ ਦੇ ਬਾਰੇ ਦੇ ਵਿੱਚ, ਖਾਸ ਤੌਰ ਦੇ ਉੱਤੇ ਕਿ ਉੱਥੋਂ ਜਿੰਨਾ ਲੰਗਰ ਬਣ ਕੇ ਜਿਹੜਾ ਜਾ ਰਿਹਾ ਜੀ, ਵਿਸ਼ਵ ਭਰ ਦੇ ਵਿੱਚ ਇਹਦਾ ਚਰਚਾ ਹੋਇਆ। ਮੇਰਾ ਖਿਆਲ ਜਿਹੜੀਆਂ ਘਟਨਾਵਾਂ ਕੁਝ ਸਮਾਂ ਪਹਿਲਾਂ ਹੋਈਆਂ ਸਨ ਜੀ, ਜਿਹੜਾ ਇੱਕ ਮੁਸਲਿਮ ਭਾਈਚਾਰਾ ਤੇ ਸਿੱਖ ਭਾਈਚਾਰਾ ਆਮੋ ਸਾਹਮਣੇ ਹੋ ਗਏ ਸਨ, ਇੱਟਾਂ ਵੱਟੇ ਮਾਰੇ ਗਏ ਸਨ, ਗੁਰਦੁਆਰਾ ਵੀ ਸਾੜ ਦਿੱਤਾ ਗਿਆ ਸੀ। ਸ਼ਾਇਦ ਕਿਤੇ ਨਾ ਕਿਤੇ ਉਹ ਲੋਕ ਹੁਣ ਜ਼ਰੂਰ ਸੋਚ ਰਹੇ ਹੋਣਗੇ ਕਿ ਇਹ ਤਾਂ ਉਹ ਕਮਿਊਨਿਟੀ ਹੈ ਜੀ, ਜੇ ਹੜ੍ਹ ਆਇਆ ਤਾਂ ਫਿਰ ਡਟ ਕੇ ਖੜੀ ਹੋ ਗਈ ਉਹਨਾਂ ਦੇ ਵਾਸਤੇ। ਸੋ ਇਹ ਪੋਜ਼ਿਟਿਵ ਗੱਲਾਂ ਸੀਗੀਆਂ ਜੀ।
ਸ਼ਾਇਦ ਉਹਨਾਂ ਗੱਲਾਂ ਨੂੰ ਥੱਲੇ ਕਰਨ ਦੇ ਵਾਸਤੇ ਇਹ ਜਿਹੜੀ ਗੱਲ ਲਿਆਂਦੀ ਗਈ ਆ। ਬੇਸ਼ੱਕ ਮੈਂ ਨਹੀਂ ਕਹਿੰਦਾ ਕਿ ਜਿਹੜੀ ਇਹ ਕਾਲ ਆਈ ਹੈ ਇਹਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਜਾਣਾ ਚਾਹੀਦਾ, ਪਰ ਟਾਸਕ ਫੋਰਸ ਜਿਹੜੀ ਦੂਜਾ ਕੋਈ ਗਰੁੱਪ ਆ ਜਾਵੇ ਉੱਥੇ ਦਿਹਾੜਾ ਮਨਾਉਣ, ਉਹਦੇ ਵਾਸਤੇ ਤਾਂ ਕਿਰਪਾਨਾਂ ਕੱਢ ਕੇ ਉਹਦੇ ਦੁਆਲੇ ਹੋ ਜਾਂਦੀ ਹੈ। ਹੁਣ ਟਾਸਕ ਫੋਰਸ ਜਿਹੜੀ ਹੈ ਜੀ ਉਹ ਅੰਦਰ ਇੰਤਜ਼ਾਮ ਕਰੇ। ਸੰਗਤ ਨੂੰ ਕਿਹੜੀ ਗੱਲੋਂ ਉਹਨੇ ਵਾਹਣੀ ਪਾਇਆ ਹੋਇਆ ਜੀ, ਇਹ ਸਮਝ ਤੋਂ ਪਰੇ ਵਾਲੀ ਗੱਲ ਹੈ। ਜੀ ਬਿਲਕੁਲ ਜੀ। ਬਾਹਰ ਵੀ ਜਿਸ ਨਾਲ ਗੱਲ ਕਰਦੇ ਆ ਤੇ ਉਹ ਵੀ ਇਸ ਚੀਜ਼ ਤੇ ਸ਼ੱਕ ਹੀ ਕਰਦਾ। ਤੇ ਅਗਲੀ ਗੱਲ ਕਰੀਏ ਬਠਿੰਡੇ ਦੀ। ਬਠਿੰਡੇ ਦੇ ਵਿੱਚ ਇੱਕ ਜੀ ਸਰਕਾਰੀ ਫੰਕਸ਼ਨ ਸੀ ਤੇ ਉਸ ਦੇ ਵਿੱਚ ਪਤਾ ਲੱਗਾ ਕਿ ਲੱਖਾਂ ਦਾ ਹੀ ਰੋਟੀ ਪਾਣੀ ਛਕ ਗਏ। ਇਹ ਐਕਚੁਅਲੀ ਜੀ ਪੰਜਾਬ ਸਰਕਾਰ ਦੇ ਵੱਲੋਂ ਬਠਿੰਡਾ ਦੇ ਵਿੱਚ ਰਾਜ ਪੱਧਰੀ ਸਮਾਗਮਾਂ ਦੇ ਵਿੱਚ ਜਿਹੜੇ VIP ਮਹਿਮਾਨ ਨੇ ਉਹਨਾਂ ਨੂੰ 900 ਰੁਪਏ ਪ੍ਰਤੀ ਕੱਪ ਵਾਲੀ ਚਾਹ ਜਿਹੜੀ ਇਹਨਾਂ ਦੀ ਉਹ ਪਿਆਈ ਗਈ। ਇਹ ਨਹੀਂ ਪਤਾ ਜੀ ਕਿ 900 ਰੁਪਏ ਵਾਲੀ ਜਿਹੜੀ ਚਾਹ ਆ ਉਹ ਕੀ ਆ, ਉਹਦੇ ਵਿੱਚ ਕੀ ਪਾਇਆ ਜਾਂਦਾ, ਕਿਉਂਕਿ ਉਂਝ ਤਾਂ ਜਿਹੜੀ ਚਾਹ ਦਾ ਕੱਪ ਆ ਉਹ 5 ਰੁਪਏ ਦਾ ਜੀ, ਬਾਹਰ 5 ਦਾ ਹੱਦ ਤੁਸੀਂ 10 ਦਾ ਲਾ ਲਓ ਜੀ, 15 ਦਾ ਲਾ ਲਓ, 20 ਦਾ ਲਾ ਲਓ। 900 ਰੁਪਏ ਦਾ ਚਾਹ ਦਾ ਕੱਪ, ਉਹਦੇ ਵਿੱਚ ਪਤਾ ਨਹੀਂ ਕਿੱਥੋਂ ਉਹ ਜਿਹੜੀ ਚਾਹ ਲਿਆਂਦੀ ਗਈ, ਦੁੱਧ ਕਿੱਥੋਂ ਲਿਆਂਦਾ ਗਿਆ, ਕੋਈ ਖਾਸ ਦੁੱਧ ਸੀਗਾ ਜਿਹੜਾ ਇੰਨਾ ਮਹਿੰਗਾ ਹੋਇਆ ਜੀ। ਜਿਹੜੇ VIP ਮਹਿਮਾਨ ਨੇ ਉਹਨਾਂ ਨੂੰ 1800 ਰੁਪਏ ਪ੍ਰਤੀ ਪਲੇਟ ਵਾਲਾ ਜਿਹੜਾ ਜੀ ਉਹ ਰੋਟੀ ਪਾਣੀ ਵੀ ਜਿਹੜਾ ਖਵਾਇਆ ਗਿਆ। ਲੋਕ ਨਿਰਮਾਣ ਵਿਭਾਗ ਪੰਜਾਬ ਦੇ ਮੁੱਖ ਇੰਜੀਨੀਅਰਾਂ ਨੇ ਇਹਨਾਂ ਸਮਾਗਮਾਂ ਦੇ ਖਰਚੇ ਦੀ ਅਦਾਇਗੀ ਕਰਨ ਤੋਂ ਨਾ ਕਰਤੀ ਹੈ, ਕਿਉਂਕਿ ਇਸ ਖਰਚੇ ਦਾ ਕੋਈ ਵੀ ਬਿੱਲ ਜ਼ਿਲ੍ਹਾ ਪ੍ਰਸ਼ਾਸਨ ਨੇ ਵੈਰੀਫਾਈ ਨਹੀਂ ਕੀਤਾ ਜੀ। ਪਤਾ ਲੱਗਾ ਰਾਜ ਪੱਧਰੀ ਸਮਾਗਮਾਂ ਦੇ ਪ੍ਰਬੰਧ ਦੇ ਵਾਸਤੇ ਖਾਤਰਦਾਰੀ ਤੇ ਤਕਰੀਬਨ 19 ਲੱਖ ਰੁਪਏ ਖਰਚ ਆਏ ਨੇ, ਜਿਹਦੇ ਵਿੱਚੋਂ ਇਕੱਲੀ ਜਿਹੜੇ ਹਾਈ ਟੀ ਜਿਹੜਾ ਜੀ ਉਹਦਾ ਖਰਚਾ ਜਿਹੜੀ ਚਾਹ ਹੈ ਮਹਿੰਗੀ ਉਹ 7 ਲੱਖ ਰੁਪਏ ਹੈ ਜੀ। VIP ਬ੍ਰੇਕਫਾਸਟ ਤੇ ਡਿਨਰ ਦਾ ਖਰਚਾ ਜਿਹੜਾ ਉਹ 6.25 ਲੱਖ ਰੁਪਏ ਆ। ਚਾਹ ਬ੍ਰੇਕਫਾਸਟ ਡਿਨਰ ਦਾ ਕੁੱਲ ਖਰਚਾ ਜੀ 12.25 ਲੱਖ ਰੁਪਏ ਆ। ਬਠਿੰਡਾ ਦੇ ਸੈਂਪਲ ਹੋਟਲ ਨੂੰ ਪਰਾਹੁਣਚਾਰੀ ਦਾ ਜ਼ਿੰਮਾ ਸੌਂਪਿਆ ਗਿਆ ਸੀਗਾ ਔਰ ਬਠਿੰਡੇ ਦੇ ਅਦਾਲਤੀ ਕੰਪਲੈਕਸ ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਇਹ ਇੱਕ ਜਿਹੜਾ ਲਾਇਆ ਗਿਆ ਸੀਗਾ ਸਮਾਗਮ, ਜਿਹਦੇ ਵਿੱਚ ਇਹ ਕਿਹਾ ਸੀਗਾ ਕਿ ਝਗੜੇ ਜਿਹੜੇ ਆ ਉਹ ਨਿਬੇੜਨੇ ਆ। ਇਹ ਨਵਾਂ ਝਗੜਾ ਖੜਾ ਹੋ ਗਿਆ ਜੀ। ਸਰਕਾਰੀ ਸਮਾਰੋਹ ਜਿਹੜਾ ਇਹਨੂੰ ਐਲਾਨਿਆ ਗਿਆ ਸੀਗਾ ਔਰ ਸਾਰਾ ਖਰਚਾ ਇਹ ਇਸ ਮੌਕੇ ਦੇ ਉੱਤੇ ਹੋਇਆ ਸੀਗਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਤੋਂ ਇਲਾਵਾ ਕਈ ਜੱਜ ਇਹਨਾਂ ਸਮਾਰੋਹ ਦੇ ਵਿੱਚ ਪਹੁੰਚੇ ਹੋਏ ਸਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਵਿਸ਼ੇਸ਼ ਤੌਰ ਦੇ ਉੱਤੇ ਇਹਦੇ ਵਿੱਚ ਮਹਿਮਾਨ ਸੀਗੇ ਜੀ, ਜਿਨ੍ਹਾਂ ਨੇ ਇਹ ਸਾਰਾ ਸਮਾਗਮ ਜਿਹੜਾ ਕਰਾਇਆ ਸੀਗਾ। ਤੋ ਲੋਕਾਂ ਦੀ ਜਿਹੜੀ ਸਵਾਲ ਹੈ ਨਾ ਜੀ, ਸਭ ਤੋਂ ਵੱਡਾ ਇਹੀ ਹੈ ਕਿ 900 ਰੁਪਏ ਦੀ ਚਾਹ ਕਿੱਥੇ ਆਉਂਦੀ ਹੈ। ਸ਼ਾਇਦ ਆਮ ਬੰਦਾ ਥੋੜ੍ਹੀ ਪੀ ਸਕਦਾ ਜੀ, ਉਹ ਤਾਂ 900 ਰੁਪਏ ਦੇ ਨਾਲ ਆਪਣਾ ਪੂਰਾ ਟੱਬਰ ਜਿਹੜਾ ਉਹਦਾ ਮਹੀਨੇ ਦਾ ਢਿੱਡ ਭਰ ਲੈਂਦਾ ਜੀ। ਇਹ ਇੱਕ ਕੱਪ 900 ਰੁਪਏ ਦਾ ਪੀ ਗਏ ਜੀ। ਹਾਂ ਬਿਲਕੁਲ ਜੀ। ਪਰ ਇੱਥੇ ਇਹ ਵੀ ਲੱਗਦਾ ਹੈ ਕਿ ਲੋਕੀ ਜਦੋਂ ਆਪਣੀ ਵੋਟ ਦਾ ਪ੍ਰਯੋਗ ਕਰਦੇ ਆ ਉਸ ਵੇਲੇ ਉਹ ਸੋਚਦੇ ਨੇਗੇ ਕਿ ਇਹ ਲੋਕ ਹੈ ਜਿਹੜੇ 900 ਰੁਪਏ ਦਾ ਇੱਕ ਚਾਹ ਦਾ ਕੱਪ ਪੀਣਗੇ ਤੇ ਉਹ ਤਰਸਣਗੇ, ਸਿਰਫ ਜਿਹੜੀ ਆ ਆਮ ਜਿਹੜੀ ਚਾਹ ਦਾ ਕੱਪ ਨੂੰ ਵੀ ਤਰਸਣਗੇ। ਅਗਲੀ ਗੱਲਬਾਤ ਕਰਦੇ ਹਾਂ ਜੀ, ਤਾਲਮੇਲ ਕਮੇਟੀ ਦਾ ਕੰਮ ਕਿੱਥੇ ਪਹੁੰਚਿਆ? ਜਿਹੜੀ ਤਾਲ ਮਟੋਲ ਕਮੇਟੀ ਹੈ ਜੀ, ਇਹਦੇ ਵਿੱਚ ਜਿਹੜੇ ਮੈਂਬਰ ਨੇ ਇਸ ਵੇਲੇ ਉਹ ਔਖੇ ਨੇ ਜੀ, ਸਾਰੇ ਦੇ ਸਾਰੇ ਮੰਤਰੀਆਂ ਤੋਂ। ਅਸਲ ਦੇ ਵਿੱਚ ਜਿਹੜੀ ਇਹ ਤਾਲਮੇਲ ਕਮੇਟੀ ਦੀ ਮੀਟਿੰਗ ਜਿਹੜੀ ਹੋ ਰਹੀ ਹੈ ਨਾ ਜੀ, ਉਹਦੇ ਵਿੱਚ ਜਿਹੜੀਆਂ ਸ਼ਿਕਾਇਤਾਂ ਨੇ, ਜਿਹੜੀਆਂ ਮੈਕਸੀਮਮ ਜਿਹੜੀਆਂ ਆ ਰਹੀਆਂ ਨੇ, ਉਹ ਇਸੇ ਗੱਲ ਦੇ ਉੱਤੇ ਹੀ ਆ ਰਹੀਆਂ ਨੇ ਕਿ ਸਾਡੀ ਜਿਹੜੀ ਸੁਣਵਾਈ ਹੈ ਉਹ ਕਿਤੇ ਵੀ ਨਹੀਂ ਹੁੰਦੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਜਿਹੜੀਆਂ ਦੋਵਾਂ ਪਾਰਟੀਆਂ ਦੇ, ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵਾਸਤੇ 6 ਆਗੂਆਂ ਦੇ ਉੱਤੇ ਆਧਾਰਿਤ ਬਣਾਈ ਗਈ ਸੀ ਇਹ ਤਾਲਮੇਲ ਕਮੇਟੀ। ਇਹ ਜਿਹੜੇ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਜੇ ਸਾਡੀ ਸੁਣਵਾਈ ਹੋਈ ਨਹੀਂ ਹੁੰਦੀ ਤੇ ਫਿਰ ਜਿਹੜਾ ਜੀ ਉਹ ਇਹਨੂੰ ਤਾਲਮੇਲ ਕਿਵੇਂ ਜਿਹੜਾ ਜੀ ਉਹ ਕਿਹਾ ਜਾ ਸਕਦਾ ਜੀ। ਇਸ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਜਿਹੜਾ ਅਨਿਲ ਜੋਸ਼ੀ ਵੱਲੋਂ ਪ੍ਰਾਪਰਟੀ ਟੈਕਸ ਜਿਹੜਾ ਜੀ ਉਹਨੂੰ ਬਣਾਉਣ ਦੀਆਂ ਜਿਹੜੇ ਤਰਕਸੰਗਤ ਬਣਾਉਣ ਦੀਆਂ ਕੀਤੀਆਂ ਜਾ ਰਹੀਆਂ ਜਿਹੜੀਆਂ ਪਹਿਲ ਕਦਮੀਆਂ ਤੋਂ ਸੀਗੀਆਂ ਜੀ, ਗੱਠਜੋੜ ਪਾਰਟੀਆਂ ਦੇ ਉੱਤੇ ਆਧਾਰਿਤ ਜਿਹੜੀ ਇਹ ਤਾਲਮੇਲ ਕਮੇਟੀ ਇਸ ਕਰਕੇ ਬਣਾਈ ਗਈ ਹੈ ਕਿ ਪਿਛਲੇ ਦਿਨਾਂ ਤੋਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਬਹੁਤ ਆ ਰਹੀ ਹੈ ਜੀ। ਕਮੇਟੀ ਦਾ ਇੱਕ ਮੈਂਬਰ ਕਹਿੰਦਾ ਹੈ ਕਿ ਮੁੱਖ ਮੰਤਰੀ ਨੇ ਤਾਲਮੇਲ ਕਮੇਟੀ ਤੇ ਕਾਇਮ ਕਰ ਦਿੱਤੀ ਆ, ਮੰਤਰੀਆਂ ਨੂੰ ਸਿਫਾਰਸ਼ਾਂ ਦੀ ਉਡੀਕ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਉਹਦਾ ਇਹ ਵੀ ਕਹਿਣਾ ਕਿ ਬਾਦਲ ਸਾਹਿਬ ਜਿਹੜੇ ਨੇ ਇਸ ਸੰਬੰਧੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਊਗੀ। ਇਸ ਕਮੇਟੀ ਦੇ ਵਿੱਚ ਰੇਤਾ ਬਜਰੀ ਦਾ ਮੁੱਦਾ ਵੀ ਜਿਹੜਾ ਜੀ ਉਹ ਲਗਾਤਾਰ ਉੱਠਿਆ। ਮੰਤਰੀ ਮੰਡਲ ਨੇ ਨਵੀਂ ਮਾਈਨਿੰਗ ਨੀਤੀ ਨੂੰ ਪ੍ਰਵਾਨਗੀ ਜਿਹੜੀ ਹੈ ਜੀ ਉਹ ਦਿੱਤੀ ਆ ਔਰ ਸਰਕਾਰੀ ਨਿਗਮ ਦੇ ਹਵਾਲੇ ਜਿਹੜਾ ਇਹ ਕੰਮ ਕਰ ਦਿੱਤਾ ਗਿਆ ਜੀ। ਇੱਕ ਹਾਸੋਹੀਣੀ ਸਥਿਤੀ ਇਹਦੇ ਵਿੱਚ ਇਹ ਬੜੀ ਜੀ ਕਿ ਮੰਤਰੀਆਂ ਦੇ ਵਿੱਚ ਆਪਣੇ ਨੰਬਰ ਬਣਾਉਣ ਦੀ ਜਿਹੜੀ ਦੌੜ ਲੱਗੀ ਹੋਈ ਸੀ ਜੀ। ਕਮੇਟੀ ਮੈਂਬਰਾਂ ਦਾ ਕਹਿਣਾ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਦੇ ਉੱਤੇ ਅਧਿਕਾਰੀਆਂ ਵੱਲੋਂ ਕਮੇਟੀ ਨੂੰ ਸਹਿਯੋਗ ਤਾਂ ਦਿੱਤਾ ਜਾ ਰਿਹਾ, ਪਰ ਕਮੇਟੀ ਦਾ ਕੋਈ ਨੋਟੀਫਿਕੇਸ਼ਨ ਨਾ ਹੋਣ ਕਰਕੇ ਦਿੱਕਤਾਂ ਜਿਹੜੀਆਂ ਨੇ ਉਹਦਾ ਸਾਹਮਣਾ
ਕਰਨਾ ਪੈ ਰਿਹਾ। ਇਹ ਤਾਲਮੇਲ ਕਮੇਟੀ ਹੈ ਜੀ, ਪਰ ਜਿੱਦਾਂ ਦੀ ਇਹ ਮੀਟਿੰਗ ਹੋਈ, ਜਿਹੋ ਜਿਹੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਏ ਗਏ ਜੀ ਔਰ ਲਾ ਕੇ ਚਲੇ ਗਏ, ਅਗਲੀ ਮੀਟਿੰਗ ਕਦੋਂ ਹੋਊਗੀ ਇਹ ਕੋਈ ਨਹੀਂ ਪਤਾ। ਇਸ ਕਰਕੇ ਮੈਂ ਇਹ ਕਹਿੰਦਾ ਜੀ ਇਹ ਟਾਲ ਮਟੋਲ ਕਮੇਟੀ ਹੈ ਜੀ। ਬਿਲਕੁਲ, ਜੇ ਗੱਲ ਕਿਸੇ ਪਾਸੇ ਨੇ ਲੱਗਣੀ ਤਾਂ ਇਸੇ ਤਰ੍ਹਾਂ ਆ। ਤੇ ਅਗਲੀ ਗੱਲ ਕਰੀਏ ਆਪਾਂ ਅਵਤਾਰ ਹੈਨਰੀ ਦੀ, ਉਸ ਦੀਆਂ ਵੀ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਲੱਗ ਰਿਹਾ। ਅਵਤਾਰ ਹੈਨਰੀ ਉਹਨਾਂ ਨੇ ਆਪਣੇ ਰਾਜਕਾਲ ਦੇ ਦੌਰਾਨ ਬਹੁਤ ਚੰਬਲੀਆਂ ਜਿਹੜੀਆਂ ਨੇ ਨਾ ਉਹ ਚਲਾਈਆਂ ਨੇ, ਸਾਰੇ ਜਾਣਦੇ ਨੇ। ਦੋਹਰੀ ਨਾਗਰਿਕਤਾ ਦੇ ਕਾਰਨ ਵਿਵਾਦਾਂ ਦੇ ਵਿੱਚ ਘਿਰੇ ਹੋਏ ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਪੰਜਾਬ ਦੇ ਮੰਤਰੀ ਅਵਤਾਰ ਹੈਨਰੀ ਦੇ ਵਿਰੁੱਧ ਉਹਦੇ ਪੁੱਤ ਗੁਰਜੀਤ ਸੰਘੇੜਾ ਦੇ ਵੱਲੋਂ ਜਿਹੜਾ ਅਦਾਲਤੀ ਕੇਸ ਹੈ, ਉਹਨੇ ਹੈਨਰੀ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਵਧਾ ਦਿੱਤੀਆਂ ਨੇ ਜੀ। ਅਦਾਲਤ ਦੇ ਵਿੱਚ ਹੈਨਰੀ ਤੇ ਉਹਦਾ ਪੁੱਤ ਜਿਹੜਾ ਸੀ ਉਹ ਪੇਸ਼ ਹੋਏ। ਹੈਨਰੀ ਦੇ ਪੁੱਤ ਦੇ ਵੱਲੋਂ ਅਦਾਲਤ ਦੇ ਵਿੱਚ ਆਪਣੇ ਵਕੀਲ ਰਾਹੀਂ ਇੱਕ ਹੋਰ ਅਰਜ਼ੀ ਦੇ ਕੇ ਇਸ ਕੇਸ ਦੇ ਵਿੱਚ IPC ਦੀਆਂ ਧਾਰਾਵਾਂ ਜਿਹੜੀਆਂ ਨੇ 420 467 ਜਿਹੜਾ ਜੋੜੇ ਜਾਣ ਦੀ ਮੰਗ ਜਿਹੜੀ ਆ ਉਹ ਹੈਨਰੀ ਦਾ ਪੁੱਤ ਗੁਰਜੀਤ ਸੰਘੇੜਾ ਨੇ ਅਦਾਲਤ ਦੇ ਕੋਲੋਂ ਮੰਗ ਕੀਤੀ ਹੈ ਕਿ ਉਹਦੇ ਪਿਓ ਅਵਤਾਰ ਹੈਨਰੀ ਦੇ ਵਿਰੁੱਧ ਧੋਖਾਧੜੀ ਦੀਆਂ ਧਾਰਾਵਾਂ ਵੀ ਲਾਈਆਂ ਜਾਣ, ਕਿਉਂਕਿ ਉਹਨੇ ਆਪਣੀ ਜਨਮ ਤਰੀਕ ਦੇ ਉੱਤੇ ਤੇ ਪਿਤਾ ਦੇ ਨਾਂ ਦੇ ਵਿੱਚ ਜਿਹੜੀ ਆ ਤਬਦੀਲੀ ਕੀਤੀ ਆ ਜੀ। ਉਹਨੇ ਆਪਣਾ ਸੰਘੇੜਾ ਤੋਂ ਅਵਤਾਰ ਹੈਨਰੀ ਰੱਖ ਲਿਆ। ਉਹਨੇ ਕਿਹਾ ਕਿ ਅਵਤਾਰ ਹੈਨਰੀ ਨੇ ਇੰਗਲੈਂਡ ਤੇ ਭਾਰਤ ਦੇ ਪਾਸਪੋਰਟ ਇੱਕੋ ਟਾਈਮ ਦੇ ਉੱਤੇ ਦੋਵੇਂ ਜਿਹੜੇ ਰੱਖੇ ਹੋਏ ਆ, ਜਿਹੜੇ ਕਿ ਪਾਸਪੋਰਟ ਐਕਟ ਦੀ ਉਲੰਘਣਾ। ਬ੍ਰਿਟਿਸ਼ ਨਾਗਰਿਕਤਾ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜੀ ਕਾਂਗਰਸ ਦੇ ਮੰਤਰੀ ਅਵਤਾਰ ਹੈਨਰੀ ਵਿਰੁੱਧ 4 ਅਕਤੂਬਰ ਨੂੰ ਕਮਿਸ਼ਨਰੇਟ ਪੁਲਿਸ ਨੇ ਅਪਰਾਧਿਕ ਮਾਮਲਾ ਦਰਜ ਕੀਤਾ ਸੀਗਾ। ਪਰ ਪ੍ਰੋਬਲਮ ਇਹ ਹੈ ਕਿ ਮਾਮਲਾ ਤਾਂ ਦਰਜ ਹੋ ਗਿਆ, ਉਸ ਤੋਂ ਬਾਅਦ ਨਾ ਤਾਂ ਇਸ ਮਾਮਲੇ ਦੇ ਉੱਤੇ ਕੋਈ ਜਿਹੜੀ ਹੈ ਜੀ ਅਰੈਸਟ ਹੋਈ ਹੈ, ਨਾ ਇਹ ਮਾਮਲਾ ਜਿਹੜਾ ਜੀ ਉਹ ਅੱਗੇ ਚੱਲਿਆ। ਹੁਣ ਕਿਉਂਕਿ ਇਹ ਮਾਮਲਾ ਫੇਰ ਅਦਾਲਤ ਦੇ ਵਿੱਚ ਉਹਦਾ ਮੁੰਡਾ ਜਿਹੜਾ ਜੀ ਉਹ ਲੈ ਆਇਆ। ਅਧਿਕਾਰੀ ਜਿਹੜੇ ਨੇ ਜੀ ਉਹ ਇਹ ਦਸਤਾਵੇਜ਼ ਲੱਭਣ ਦੇ ਵਿੱਚ ਲੱਗੇ ਹੋਏ ਨੇ ਕਿ ਅਵਤਾਰ ਹੈਨਰੀ ਦੇ ਵੱਲੋਂ ਪਹਿਲੀਆਂ ਲੜੀਆਂ ਜਿਹੜੀਆਂ ਚੋਣਾਂ ਸੀਗੀਆਂ ਉਹਦੇ ਦੌਰਾਨ ਉਹਦੇ ਵੱਲੋਂ ਦਿੱਤੇ ਗਏ ਹਲਫੀਆ ਬਿਆਨ ਜਿਹੜੇ ਨੇ ਉਹ ਕੀ ਕਹਿੰਦੇ ਨੇ। ਕਾਨੂੰਨੀ ਮਾਰ ਕਹਿੰਦੇ ਨੇ ਕਿ ਬ੍ਰਿਟਿਸ਼ ਨਾਗਰਿਕ ਹੁੰਦਿਆਂ ਹੋਇਆਂ ਅਵਤਾਰ ਹੈਨਰੀ ਇੱਥੋਂ ਦੀ ਰਾਜਨੀਤਿਕ ਜਿਹੜੀ ਪ੍ਰਣਾਲੀ ਹੈ ਜੀ ਉਹਦੇ ਵਿੱਚ ਸਰਗਰਮੀ ਦੇ ਨਾਲ ਕਿਵੇਂ ਵਿਚਰਦਾ ਰਿਹਾ ਔਰ ਚੋਣਾਂ ਜਿੱਤਣ ਤੋਂ ਬਾਅਦ ਮੰਤਰੀ ਦੇ ਅਹੁਦੇ ਦੇ ਉੱਤੇ ਕਿਵੇਂ ਵਿਰਾਜਮਾਨ ਰਿਹਾ, ਜਦੋਂ ਕਿ ਉਹਨੇ ਬ੍ਰਿਟਿਸ਼ ਨਾਗਰਿਕਤਾ ਲਈ ਹੋਈ ਸੀ। ਉਹਦੇ ਕੋਲੇ ਪਾਸਪੋਰਟ ਵੀ ਬ੍ਰਿਟਿਸ਼ ਜਿਹੜਾ ਉਹ ਸੀਗਾ। ਸੋ ਅਵਤਾਰ ਹੈਨਰੀ ਦੀਆਂ ਹੁਣ ਮੁਸ਼ਕਲਾਂ ਜਿਹੜੀਆਂ ਜੀ ਉਹ ਹੋਰ ਵੱਧ ਸਕਦੀਆਂ ਨੇ। ਪੁਲਿਸ ਦੀ ਖਿਚਾਈ ਵੀ ਜਿਹੜੀ ਹੋ ਸਕਦੀ ਹੈ ਕਿ ਜੇ ਮਾਮਲਾ ਦਰਜ ਕੀਤਾ ਸੀ ਤਾਂ ਉਹਦਾ ਕੀਤਾ ਕੀ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਤੋਤਾ ਸਿੰਘ ਦੀ। ਤੋਤਾ ਸਿੰਘ ਨੇ ਵੀ ਬਿਆਨ ਦਿੱਤਾ ਕਿ ਜਿਹੜੀਆਂ ਅਦਾਲਤਾਂ ਆ ਉਹ ਵਿਸ਼ੇਸ਼ ਅਦਾਲਤਾਂ ਜਿਹੜੀਆਂ NRI ਲਈ ਬਣ ਗਈਆਂ। ਸਿਆਲ ਆ ਗਿਆ ਜੀ, ਸਿਆਲ ਆਉਂਦੇ ਸਾਰ ਫਿਰ ਜਿਹੜੇ NRI ਨੇ ਨਾ ਜੀ ਉਹਨਾਂ ਦੀ ਚੇਤਾ ਆਉਣਾ ਸ਼ੁਰੂ ਹੋ ਜਾਂਦਾ। ਮੈਂ ਅਕਸਰ ਕਹਿੰਦਾ ਹੁੰਦਾ ਕਿ NRI ਜਿਹੜੇ ਆ ਇਹਨਾਂ ਦੀ ਫੁੱਲ ਫਾਰਮ ਜਿਹੜੀ ਆ ਉਹ ਸਮੇਂ-ਸਮੇਂ ਸਿਰ ਸਰਕਾਰਾਂ ਮੌਸਮ ਦੇ ਹਿਸਾਬ ਦੇ ਨਾਲ ਬਦਲਦੀਆਂ ਰਹਿੰਦੀਆਂ ਨੇ। ਨਾਨ ਰੈਜ਼ੀਡੈਂਟ ਇੰਡੀਅਨ ਜਿਹੜੀ ਫੁੱਲ ਫਾਰਮ ਆ ਜੀ ਉਹ ਕਿਤੇ ਨਾਟ ਰਿਕਵਾਇਰਡ ਇੰਡੀਅਨਸ ਬਣ ਜਾਂਦੀ ਆ ਵੀ ਇਹਨਾਂ ਤੋਂ ਕੀ ਲੈਣਾ। ਫਿਰ ਕਿਤੇ ਸਿਆਲਾਂ ਦੇ ਦਿਨਾਂ ਦੇ ਵਿੱਚ ਕੋਈ ਫੰਕਸ਼ਨ ਕਰਨੇ ਹੁੰਦੇ ਆ, 4 ਦਿਨ ਲੈਕਚਰ ਕਰਨੇ ਹੁੰਦੇ ਆ, ਫਿਰ ਇਹ ਨਾਓ ਰਿਕਵਾਇਰਡ ਇੰਡੀਅਨਸ ਵੀ ਬਣ ਜਾਂਦੇ ਨੇ। ਹੁਣ ਸਿਆਲ ਆ ਰਿਹਾ ਜੀ, ਤੋ ਇਸ ਕਰਕੇ ਪ੍ਰਵਾਸੀ ਮਾਮਲਿਆਂ ਦੇ ਬਾਰੇ ਦੇ ਵਿੱਚ ਜਿਹੜੇ ਮੰਤਰੀ ਨੇ ਜਥੇਦਾਰ ਤੋਤਾ ਸਿੰਘ ਹੋਰਾਂ ਨੇ ਇੱਕ ਮੀਟਿੰਗ ਜਿਹੜੀ ਆ ਜੀ ਲਾਈ ਆ। ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਛੇਤੀ ਨਿਬੇੜੇ ਦੇ ਵਾਸਤੇ ਵਿਸ਼ੇਸ਼ ਅਦਾਲਤਾਂ ਜਿਹੜੀਆਂ ਨੇ ਉਹ ਕਾਇਮ ਕੀਤੀਆਂ ਜਾਣਗੀਆਂ। ਉਹਨਾਂ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਪੱਧਰ ਦੇ ਉੱਤੇ ਪ੍ਰਵਾਸੀ ਪੰਜਾਬੀਆਂ ਦੀਆਂ 5 ਮੈਂਬਰੀ ਕਮੇਟੀਆਂ ਜਿਹੜੀਆਂ ਨੇ ਉਹ ਬਣਾਈਆਂ ਜਾਣਗੀਆਂ, ਜਿਨ੍ਹਾਂ ਨੂੰ NRI ਥਾਣਿਆਂ ਦੇ ਨਾਲ ਜਿਹੜਾ ਜੀ ਉਹ ਜੋੜਿਆ ਜਾਊਗਾ ਔਰ ਇਹ ਕਮੇਟੀਆਂ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਆਪਸੀ ਸਹਿਮਤੀ ਦੇ ਨਾਲ ਹੱਲ ਕਰਾਉਣ ਦੇ ਉਪਰਾਲੇ ਜਿਹੜਾ ਉਹਨਾਂ ਦੀ ਉਹ ਕਰਨਗੀਆਂ। ਮੇਰਾ ਖਿਆਲ ਉਹ ਲੋਕ ਕੱਛਾ ਵਜਾਉਣ ਲੱਗੇ ਹੋਣੇ ਆ ਜੀ ਜਿਹੜੇ ਅਕਸਰ ਇਹਨਾਂ ਜਥੇਦਾਰਾਂ ਦੀ ਆਓ ਭਗਤ ਕਰਦੇ ਨੇ ਵਿਦੇਸ਼ਾਂ ਦੇ ਵਿੱਚ। ਉਹ ਸੋਚਣਗੇ ਕਿ ਇਹਨਾਂ ਕਮੇਟੀਆਂ ਦੇ ਵਿੱਚ ਹੁਣ ਉਹਨਾਂ ਦਾ ਜੁਗਾੜ ਜਿਹੜਾ ਜੀ ਉਹ ਫਿੱਟ ਹੋ ਸਕਦਾ ਜੀ, ਨਾ ਹੀ ਬਦਲਣਾ ਆ। ਤੇ ਬਿਲਕੁਲ ਜੀ, ਜਿਵੇਂ ਉਹਨਾਂ ਨੇ ਕਿਹਾ ਤਾਲਮੇਲ ਦੇ ਨਾਲ, ਤਾਲਮੇਲ ਕੀ ਹੈਗਾ ਕਿ ਜਿਸ ਤਰ੍ਹਾਂ ਪਹਿਲਾਂ ਵੀ ਇਹ ਦਲਾਲੀ ਦਾ ਕੰਮ ਹੁੰਦਾ ਸੀਗਾ ਕਿ ਲੋਕਾਂ ਨੂੰ ਕਹਿਣਾ ਆਪਣੀ ਜ਼ਮੀਨ ਇਹਨੂੰ ਦੇ ਦਿਓ, ਇਹਨੂੰ ਦੇ ਦਿਓ, ਤਾਲਮੇਲ ਇਸ ਹਿਸਾਬ ਦਾ ਹੋਊਗਾ ਜਾਂ ਕੋਈ ਹੋਰ ਕਿਸਮ ਦਾ? ਕਿਸੇ ਨੇ ਪੁੱਛਿਆ ਸੀਗਾ ਜੀ ਪੁਲਿਸ ਜਦੋਂ ਰਾਜੀਨਾਮਾ ਕਰਾਉਂਦੀ ਹੈ ਇਹ ਕਿਵੇਂ ਕਰਾਉਂਦੀ, ਕੀ ਹੁੰਦਾ? ਉਹ ਕਹਿੰਦੇ ਜੀ 4 ਉੱਧਰ ਮਾਰੋ 4 ਉੱਧਰ ਮਾਰੋ। ਉਹਨਾਂ ਨੂੰ ਫਿਰ ਦੋਵਾਂ ਨੂੰ ਪੁੱਛਦੇ ਰਾਜੀ, ਉਹ ਦੂਜਾ ਵੀ ਰਾਜੀ, ਕਹਿੰਦੇ ਹਾਂਜੀ, ਕਹਿੰਦੇ ਹੁਣ ਕੱਢੋ ਨਾਮਾ, ਇਹ ਰਾਜੀਨਾਮਾ ਹੋ ਜਾਂਦਾ ਜੀ। ਜੀ ਤੇ ਅਗਲੀ ਗੱਲ ਕਰਦੇ ਜੀ ਆਮ ਆਦਮੀ ਪਾਰਟੀ ਦੀ। ਹਰਿਆਣੇ ਦੇ ਵਿੱਚ ਇਹ ਇਲੈਕਸ਼ਨ ਤੇ ਨਹੀਂ ਲੜ ਰਹੇ, ਪਰ ਇਹਨਾਂ ਨੇ ਇੱਕ ਪੋਲ ਖੋਲ ਜਿਹੜੀ ਕਮੇਟੀ ਬਣਾਈ ਆ ਜਾਂ ਇਹਨਾਂ ਨੇ ਪੋਲ ਖੋਲਣੇ ਆ, ਉਹਦੇ ਪਿੱਛੇ ਕੀ ਹੈ? ਜਿਹੜੇ ਇਹ ਆਮ ਆਦਮੀ ਪਾਰਟੀ ਆ ਉਹਨੇ ਹਰਿਆਣੇ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਚੋਣ ਸਰਗਰਮੀਆਂ ਦੇ ਵਿੱਚ ਜੁਟ ਗਈਆਂ ਨੇ। ਆਮ ਆਦਮੀ ਇੱਥੇ ਚੋਣ ਤਾਂ ਨਹੀਂ ਲੜ ਰਹੀ, ਪਰ ਉਹ ਪੋਲ ਖੋਲ ਮੁਹਿੰਮ ਚਲਾਉਣ ਦਾ ਉਹਨੇ ਐਲਾਨ ਜਿਹੜਾ ਜੀ ਉਹ ਕੀਤਾ ਹੈ। ਇਹ ਦੱਸਿਆ ਗਿਆ ਜੀ ਕਿ ਆਮ ਆਦਮੀ ਪਾਰਟੀ ਦੇ 1000 ਵਰਕਰ ਜਿਹੜੇ ਨੇ
ਇਸ ਮੁਹਿੰਮ ਨੂੰ ਚਲਾਉਣਗੇ। ਇਹਦੇ ਨਾਲ ਕੁਝ ਹਲਕਿਆਂ ਦੇ ਵਿੱਚ ਟਕਰਾਓ ਦੇ ਅਸਾਰ ਜਿਹੜੇ ਨੇ ਉਹ ਬਣ ਸਕਦੇ ਨੇ ਜੀ। ਆਮ ਆਦਮੀ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਹਰਿਆਣੇ ਦੇ ਸੀਨੀਅਰ ਜਿਹੜੇ ਨੇ ਜੀ ਨਵੀਨ ਜੈਹਿੰਦ, ਉਹਦਾ ਇਹ ਕਹਿਣਾ ਜੀ ਕਿ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵਰਕਰ ਭ੍ਰਿਸ਼ਟ ਤੇ ਅਪਰਾਧੀ ਪਿਛੋਕੜ ਵਾਲੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਹਰਾਉਣ ਦੇ ਵਾਸਤੇ ਲੋਕਾਂ ਨੂੰ ਪ੍ਰੇਰਿਤ ਜਿਹੜਾ ਜੀ ਉਹ ਕਰਨਗੇ। ਉਹਨਾਂ ਕਿਹਾ ਕਿ ਪਾਰਟੀ ਦੇ ਕੋਲੇ ਭ੍ਰਿਸ਼ਟ ਤੇ ਅਪਰਾਧੀ ਪਿਛੋਕੜ ਵਾਲੇ ਬਹੁਤ ਸਾਰੇ ਉਮੀਦਵਾਰਾਂ ਦੀ ਜਾਣਕਾਰੀ ਜਿਹੜੀ ਮੌਜੂਦ ਹੈ ਤੇ ਇਹ ਜਾਣਕਾਰੀ ਪਾਰਟੀ ਵਰਕਰਾਂ ਨੂੰ ਦਿੱਤੀ ਜਾਊਗੀ। ਇਹਦੇ ਆਧਾਰ ਦੇ ਉੱਤੇ ਉਹ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਜਾਣਗੇ ਤੇ ਲੋਕਾਂ ਨੂੰ ਦੱਸਣਗੇ ਕਿ ਕਿਹੜੇ ਕਿਹੜੇ ਭ੍ਰਿਸ਼ਟ ਨੇ। ਹੁਣ ਪ੍ਰੋਬਲਮ ਤਾਂ ਇਹ ਹੈ ਜੀ ਕਿ ਕਿਹੜਾ ਭ੍ਰਿਸ਼ਟ ਨਹੀਂ ਹੈ, ਇਹ ਸਵਾਲ ਹੈ। ਤੋ ਪਾਰਟੀ ਨੇ ਆਪ ਤਾਂ ਜਿਹੜਾ ਜੀ ਮੈਦਾਨ ਖਾਲੀ ਛੱਡ ਦਿੱਤਾ ਉੱਥੇ। ਇਹ ਕਿਹਾ ਜੀ ਕਿ ਉਹਨੇ ਜਿਹੜਾ ਸਾਰਾ ਕੇਂਦਰਿਤ ਕਰਨਾ ਧਿਆਨ ਦਿੱਲੀ ਦੇ ਉੱਤੇ ਤੇ ਪੰਜਾਬ ਦੇ ਉੱਤੇ, ਪਰ ਜਿਹੜੇ ਵਰਕਰ ਨੇ, ਕਿਉਂਕਿ ਇਹ ਵੀ ਹੁੰਦਾ ਨਾ ਜੀ ਜੇ ਪਾਰਟੀ ਹੁਣ ਚੋਣ ਨਹੀਂ ਲੜ ਰਹੀ ਤਾਂ ਵਰਕਰ ਕਿੱਧਰ ਨੂੰ ਜਾਣਗੇ। ਜੇ ਵਰਕਰ ਇੱਕ ਵਾਰੀ ਟੁੱਟ ਕੇ ਦੂਜੀ ਕਿਸੇ ਪਾਰਟੀ ਦੇ ਨਾਲ ਚਲੇ ਜਾਂਦੇ ਨੇ ਤੇ ਮੁੜ ਕੇ ਵਰਕਰ ਉਹ ਮੁੜ ਕੇ ਆ ਸਕਣੇ ਔਖੇ ਹੁੰਦੇ ਨੇ। ਸ਼ਾਇਦ ਹੋ ਸਕਦਾ ਇਸ ਕਰਕੇ ਪਾਰਟੀ ਜਿਹੜੀ ਹੈ ਜੀ ਉਹਨਾਂ ਨੂੰ ਪ੍ਰੋਗਰਾਮ ਕੋਈ ਦੇਣਾ ਚਾਹੁੰਦੀ ਹੈ ਇਹੋ ਜਿਹਾ। ਜੀ ਤੇ ਜੇ ਅਗਲੀ ਗੱਲ ਕਰਦੇ ਹਾਂ ਜੀ, IG ਪਰਮਰਾਜ ਉਮਰਾ ਨੰਗਲ ਆ, ਉਹਨਾਂ ਦੇ ਉੱਤੇ ਜਿਹੜਾ ਇੱਕ ਕੇਸ ਚੱਲ ਰਿਹਾ ਪੁਲਿਸ ਮੁਕਾਬਲੇ ਦਾ, ਤੇ ਇੱਕ ਕਰਨਲ ਸੰਧੂ ਹੋਰਾਂ ਨੇ ਉਹ ਵੀ ਕਹਿੰਦੇ ਇੱਕ ਰਾਜ ਖੋਲਿਆ ਇਹਨਾਂ ਦੇ ਕੀਤੇ ਗਏ ਝੂਠੇ ਪੁਲਿਸ ਮੁਕਾਬਲਿਆਂ ਦਾ। ਪਰਮਰਾਜ ਸਿੰਘ ਉਮਰਾ ਨੰਗਲ ਜਿਹੜਾ ਜੀ ਉਹ ਤਾਂ ਐਕਚੁਅਲੀ ਹਮੇਸ਼ਾ ਜਦੋਂ ਵੀ ਉਹ ਕੰਟਰੋਵਰਸ਼ੀਅਲ ਜਿਹੜਾ ਨਾ ਜੀ ਉਹ ਰਿਹਾ ਜੀ, ਜਿੱਥੇ ਜਿੱਥੇ ਵੀ ਹੋਵੇ। ਤੁਹਾਨੂੰ ਯਾਦ ਹੋਣਾ ਜਿਹੜਾ ASI ਦਾ ਕਤਲ ਹੋਇਆ ਸੀਗਾ ਜੀ ਆਪਣੇ ਅੰਮ੍ਰਿਤਸਰ ਦੇ ਵਿੱਚ, ਉਦੋਂ ਕਿਹੜੇ ਹਿਸਾਬ ਦੇ ਨਾਲ ਜਿਹੜਾ ਪਰਮਰਾਜ ਸਿੰਘ ਉਮਰਾ ਨੰਗਲ ਹੋਰਾਂ ਦਾ ਜਿਹੜਾ ਰੋਲ ਸੀਗਾ ਉਹ ਸਾਹਮਣੇ ਆਇਆ ਸੀਗਾ, ਕਿਉਂਕਿ ਉੱਥੇ ਜਾਣਾ ਪਿਆ ਸੀਗਾ ਆਪ ਪੰਜਾਬ ਪੁਲਿਸ ਦੇ ਮੁਖੀ ਨੂੰ, ਔਰ ਜਾ ਕੇ ਉਹਦਾ ਸਾਰੀ ਕਮਾਂਡ ਆਪ ਸੰਭਾਲਣੀ ਪਈ ਸੀਗੀ। ਉਦੋਂ ਪਰਮਰਾਜ ਸਿੰਘ ਉਮਰਾ ਨੰਗਲ ਹੋਰਾਂ ਨੂੰ ਖੁੱਡੇ ਲਾਈਨ ਲਾ ਦਿੱਤਾ ਗਿਆ ਸੀਗਾ। ਇਹ ਕਿਹਾ ਗਿਆ ਸੀਗਾ ਕਿ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਇਹ ਕਿਹਾ ਗਿਆ ਸੀਗਾ ਕਿ ਉਸ ਬੰਦੇ ਨੂੰ ਜਿਹੜਾ ਜੀ ਫੜੋ, ਚਾਹੇ ਉਹਦਾ ਮੁਕਾਬਲਾ ਕਰ ਦਿਓ, ਤੇ ਇਹਦੇ ਵਿਰੋਧ ਦੇ ਵਿੱਚ ਉਹ ਖੜਾ ਹੋ ਗਿਆ ਸੀਗਾ। ਸ਼ਾਇਦ ਉਹਦਾ ਰੀਜ਼ਨ ਇਹ ਹੋਵੇ ਕਿ ਕਿਤੇ ਨਾ ਕਿਤੇ ਰਾਣਾ ਦੇ ਨਾਲ ਉਹਦੀ ਕੋਈ ਨਾ ਕੋਈ ਨੇੜਤਾ ਜਿਹੜੀ ਹੈ ਜੀ ਉਹ ਹੋਊਗੀ। ਜਿਹੜੇ ਸੰਧੂ ਸਾਹਿਬ ਨੇ ਐਕਚੁਅਲੀ ਉਹ ਪਿਛਲੇ ਅੱਜ ਤੋਂ ਨਹੀਂ ਕਾਫੀ ਦੇਰ ਤੋਂ ਕੰਮ ਜਿਹੜਾ ਜੀ ਉਹ ਕਰਦੇ ਰਹਿੰਦੇ ਨੇ, ਜਿਹੜੇ ਮਨੁੱਖੀ ਅਧਿਕਾਰ ਨੇ ਉਹਨਾਂ ਦੇ ਵਾਸਤੇ ਖਾਸ ਤੌਰ ਦੇ ਉੱਤੇ। ਹੁਣ ਜਿਹੜੇ ਉਹਨਾਂ ਨੇ ਇਹ ਦੋਸ਼ ਲਾਏ ਨੇ ਇਸ ਜਿਹੜੇ ਪੁਲਿਸ ਮੁਕਾਬਲੇ ਦੇ ਉੱਤੇ, ਦੋਸ਼ ਤਾਂ ਉਹਦੇ ਉੱਤੇ ਦੇਰ ਤੋਂ ਲੱਗਦੇ ਨੇ ਜੀ। ਹੁਣ ਦੇਖਦੇ ਹਾਂ ਇਹ ਜਿਹੜੇ ਦੋਸ਼ ਨੇ ਸਿਰਫ ਅਖਬਾਰਾਂ ਦੇ ਵਿੱਚ ਰਹਿ ਜਾਂਦੇ ਨੇ ਜਾਂ ਨਹੀਂ, ਕਿਉਂਕਿ ਜਦੋਂ ਇੱਕ ਵਾਰੀ ਪਾਸੇ ਕਰ ਦਿੱਤਾ ਗਿਆ ਸੀਗਾ, ਖੁੱਡੇ ਲਾਈਨ ਲਾ ਦਿੱਤਾ ਗਿਆ ਸੀਗਾ ਪਰਮਰਾਜ ਸਿੰਘ ਉਮਰਾ ਨੰਗਲ ਹੋਰਾਂ ਨੂੰ, ਮੁੜ ਕੇ ਉਹਨਾਂ ਨੂੰ ਫੇਰ ਉਸ ਅਹੁਦੇ ਦੇ ਉੱਤੇ ਉਸੇ ਹੀ ਜਗ੍ਹਾ ਦੇ ਉੱਤੇ ਫੇਰ ਲਾ ਦਿੱਤਾ ਗਿਆ ਜੀ। ਮੈਂ ਵੀ ਦੱਸਦਾ, ਜਦੋਂ ਸ਼ਰੂਤੀ ਕਾਂਡ ਹੋਇਆ ਸੀਗਾ ਉਦੋਂ ਫਰੀਦਕੋਟ ਦੇ ਵਿੱਚ ਉਹ ਰੇਂਜ ਦੇ ਵਿੱਚ ਉੱਥੇ ਹੁੰਦੇ ਸਨ ਜੀ। ਫਰੀਦਕੋਟ ਦੇ ਵਿੱਚ ਜਦੋਂ ਸ਼ਰੂਤੀ ਅਗਵਾ ਹੋ ਗਈ, ਨਿਸ਼ਾਨ ਸਿੰਘ ਦੇ ਨਾਲ ਉਹਦੇ ਵਿਆਹ ਦੀਆਂ ਫੋਟੋਆਂ ਪ੍ਰੈਸ ਕਾਨਫਰੰਸ ਦੇ ਵਿੱਚ ਪਰਮਰਾਜ ਸਿੰਘ ਉਮਰਾ ਨੰਗਲ ਨੇ ਵਿਆਹ ਦੀਆਂ ਫੋਟੋਆਂ ਜਾਰੀ ਕੀਤੀਆਂ ਸੀ, ਜਦੋਂ ਕਿ ਸ਼ਰੂਤੀ ਨਾਬਾਲਗ ਸੀ। ਉਹਦੀਆਂ ਫੋਟੋਆਂ ਜਨਤਕ ਨਹੀਂ ਸੀ ਕੀਤੀਆਂ ਜਾ ਸਕਦੀਆਂ ਜੀ। ਤਾਂ ਕਿਹੜੀਆਂ ਗੱਲਾਂ ਇਸ ਆਫੀਸਰ ਦੇ ਬਾਰੇ ਜਿਹੜੀਆਂ ਦੀ ਉਹ ਦੱਸੀਏ, ਬਹੁਤ ਨੇ ਜੀ। ਜੀ ਬਿਲਕੁਲ, ਕੋਈ ਨਹੀਂ ਜੀ, ਇੱਕ ਦਿਨ ਜਿਹੜੀਆਂ ਸਾਰੀਆਂ ਹੀ ਸਾਹਮਣੇ ਆਉਣਗੀਆਂ। ਤੇ ਅਖੀਰ ਦੇ ਵਿੱਚ ਅਜ਼ਨਾਮਾ ਕਿ ਬੰਤਾ ਸਿੰਘਾ ਨਤੀਜੇ ਹਨ ਆਏ, ਜਿਹੜੇ ਸੰਤਾ ਸਿੰਘ ਨੇ ਕਿਹਾ ਉਹ ਦੇਖ ਮੀਆਂ। ਬੰਤਾ ਸਿੰਘਾ ਨਤੀਜੇ ਹਨ ਆਏ, ਜਿਹੜੇ ਸੰਤਾ ਸਿੰਘ ਨੇ ਕਿਹਾ ਉਹ ਦੇਖ ਮੀਆਂ। ਜਿੱਦਣ ਮੋਦੀ ਸੀ ਮੁਲਕ ਦੀ ਵਾਗ ਸਾਂਭੀ, ਉਦੋਂ ਕਿਹਾ ਸੀ ਬਦਲ ਦੇਊ ਲੇਖ ਮੀਆਂ। ਉਹਨੇ 125 ਦਿਨ ਨਹੀਂ ਰਾਜ ਕੀਤਾ, ਖੁੱਲਣ ਲੱਗ ਪਿਆ ਜਾਪਦਾ ਭੇਖ ਮੀਆਂ। ਮੋੜਾ ਕੱਟ ਲਿਆ ਭਾਰਤ ਤੇ ਵੋਟਰਾਂ ਹੀ, ਦਿੱਤੀ ਮਾਰ ਹੁਣ ਰੇਖ ਵਿੱਚ ਮੇਖ ਮੀਆਂ। ਹੁੰਦੀ ਜਿੱਤ ਤਾਂ ਕਹਿਣਾ ਸੀ ਭਾਜਪਾ ਨੇ, ਮੋਦੀ ਲੀਡਰ ਹੈ ਬੜਾ ਪ੍ਰਵਾਨ ਮੀਆਂ। ਹੁੰਦੀ ਜਿੱਤ ਤਾਂ ਕਹਿਣਾ ਸੀ ਭਾਜਪਾ ਨੇ, ਮੋਦੀ ਲੀਡਰ ਹੈ ਬੜਾ ਪ੍ਰਵਾਨ ਮੀਆਂ। ਹੋਈ ਹਾਰ ਤਾਂ ਆਖਰੇ ਭਾਜਪਾਈਏ, ਮੁੱਦੇ ਲੋਕਲ ਸੀ ਬਹੁਤ ਪ੍ਰਧਾਨ ਮੀਆਂ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਇਹ ਸੀ ਖਬਰ ਤੇ ਨਜ਼ਰ। ਆਪਾਂ ਬਲਤੇਜ ਪੰਨੂ ਹੋਰਾਂ ਦੇ ਨਾਲ ਸੁਣ ਰਹੇ ਸੀ ਉੱਥੇ ਖਬਰਾਂ ਦੇ ਪਿੱਛੇ ਕੀ ਸੱਚ ਹੈ। ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ। ਰਜਿੰਦਰ ਕੌਰ ਜੀ ਸੈਨੋਜ਼ੇ ਤੋਂ, ਰਣਜੀਤ ਸਿੰਘ ਜੀ ਨਿਊ ਜਰਸੀ ਤੋਂ, ਕਰਮਪਾਲ ਸਿੰਘ ਤੇ ਜਸਜੀਤ ਕੌਰ ਕਲੋਵਸ ਤੋਂ, ਜਸਵੀਰ ਸਿੰਘ ਸਰਾਏ ਬੇਕਰਸਫੀਲਡ ਤੋਂ। ਬਹੁਤ ਬਹੁਤ ਧੰਨਵਾਦੀ ਜੀ ਇਹਨਾਂ ਦੇ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।